ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦਰ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਪੰਜਾਬ ਤੋਂ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਗੁਰਇਕਬਾਲ ਸਿੰਘ ਬਰਾੜ, ਜੋ ਕਿ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ। ਵਿਚਾਰਾਂਗੇ ਜੀ ਕਿਸਾਨਾਂ ਦੇ ਮੁੱਦੇ, ਕਿਉਂਕਿ ਕਿਸਾਨੀ ਸੰਘਰਸ਼ ਜਿਹੜਾ ਹੈਗਾ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਹੈ ਜੀ। ਤੇ ਕਰਦੇ ਹਾਂ ਗੱਲਬਾਤ ਤੇ ਸਵਾਗਤ ਕਰਦੇ ਹਾਂ ਗੁਰਇਕਬਾਲ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। शुक्रिया हरजन ते जेडे दर्शक सानू देख रहे ने उन्हां दा भी बहुत बहुत स्वागत है जी। ਬਰਾੜ ਸਾਹਿਬ, ਕਿਸਾਨੀ ਸੰਘਰਸ਼ ਨੂੰ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਹੈ। 3 ਬਾਰਡਰਾਂ ਉੱਤੇ ਡੇਰੇ ਲਾਈ ਬੈਠੇ ਨੇ। ਕਾਫੀ ਜਿਹੜੀਆਂ ਖਬਰਾਂ ਜਾਂ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਹੋਗਾ ਪਿਕਚਰਸ, ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ ਜੀ ਮੀਂਹ ਵਰਦੇ ਪਾਣੀ ਹੜ੍ਹਾਂ ਦੇ ਵਿੱਚ ਡੇਰੇ ਲਾ ਕੇ ਬੈਠੇ ਨੇ। ਕਿਸ ਤਰੀਕੇ ਨਾਲ ਉਹ ਆਪਣੀ ਇੱਕ ਉਹਨਾਂ ਦਾ ਜਿਹੜਾ ਸ਼ਾਂਤ ਚਿਹਰਾ ਹੈ, ਇਸ ਤਰੀਕੇ ਨਾਲ ਉਹ ਬੈਠੇ ਨੇ ਕਿ ਹਰ ਕੋਈ ਦੇਖ ਕੇ ਉਹਨਾਂ ਤੋਂ ਪ੍ਰੇਰਨਾ ਲੈ ਸਕਦਾ ਹੈ ਕਿ ਜੇਕਰ ਮੋਰਚੇ ਦਾ ਕੋਈ ਆਗੂ ਹੋਵੇ ਤਾਂ ਇਹੋ ਜਿਹਾ ਹੋਵੇ। ਖਬਰ ਆ ਰਹੀ ਹੈ ਜੀ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਗਈਆਂ ਜੀ ਲੋਕਾਂ ਦੀਆਂ ਕਿ ਕਿਸਾਨਾਂ ਵੱਲੋਂ ਆਵਾਜਾਈ 'ਚ ਵਿਘਨ ਪਾਇਆ ਜਾ ਰਿਹਾ ਹੈ। 9000 ਤੋਂ ਵੱਧ ਜਿਹੜੇ ਬਿਜ਼ਨਸ ਹੈਗੇ ਨੇ ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਹੋ ਚੁੱਕੇ ਨੇ। ਪਰ ਕਿਸਾਨਾਂ ਨੇ ਜੀ ਇਹਨਾਂ ਗੱਲਾਂ ਦਾ ਸਾਰੀਆਂ ਦਾ ਖੰਡਨ ਕੀਤਾ, ਕਿਉਂਕਿ ਕਿਸਾਨਾਂ ਦਾ ਇਹ ਦੋਸ਼ ਹੈ ਕਿ ਲਗਾਤਾਰ ਕਿਸਾਨ ਸੰਘਰਸ਼ ਦੇ ਉੱਤੇ ਬੈਠੇ ਨੇ। ਸ਼ਾਂਤਮਈ ਸੰਘਰਸ਼ ਦੇ ਉੱਤੇ ਉਹਨਾਂ ਨੇ ਪਹਿਰਾ ਦਿੱਤਾ ਹੋਇਆ ਤੇ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ ਉਹਨਾਂ ਨੇ ਕੁਝ ਇਸ਼ਾਰੇ ਵੀ ਕੀਤੇ ਨੇ ਕਈ ਲੋਕਾਂ ਵੱਲ ਕਿ ਉਹ ਚਾਹੁੰਦੇ ਨੇ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਸ ਦੇ ਉੱਤੇ ਵਿਘਨ ਪਾਇਆ ਜਾਵੇ। ਬਿਲਕੁਲ ਹਰਜਿੰਦਰ, ਦੇਖੋ ਜਦੋਂ ਆਪਾਂ ਇਸ ਸੰਘਰਸ਼ ਦੀ ਗੱਲ ਕਰਦੇ ਹਾਂ, ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਤਾਂ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਸ਼ਾਂਤਮਈ ਸੰਘਰਸ਼ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ। ਤੇ ਇਸ ਤੋਂ ਪਹਿਲਾਂ ਜਦੋਂ ਪਗੜੀ ਸੰਭਾਲ ਜੱਟਾ ਮੁਹਿੰਮ ਚੱਲੀ ਸੀ ਤਾਂ ਉਦੋਂ ਚਾਚਾ ਅਜੀਤ ਸਿੰਘ ਜੀ ਵੱਲੋਂ ਜਿਹੜਾ ਇੱਕ ਵੱਡਾ ਕਿਸਾਨੀ ਸੰਘਰਸ਼ ਅੰਗਰੇਜ਼ਾਂ ਦੇ ਖਿਲਾਫ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਵਿੱਢਿਆ ਗਿਆ ਸੀਗਾ, ਤੇ ਉਸ ਸੰਘਰਸ਼ ਤੋਂ ਵੀ ਜਿਹੜਾ ਲੰਬਾ ਸਮਾਂ ਇਸ ਸੰਘਰਸ਼ ਨੂੰ ਹੋ ਚੁੱਕਿਆ। ਸੋ ਪੂਰੇ ਦੁਨੀਆ ਦੇ ਵਿੱਚੋਂ ਇਸ ਸੰਘਰਸ਼ ਨੂੰ ਹਮਾਇਤ ਮਿਲ ਰਹੀ ਹੈ। ਲਗਾਤਾਰ ਲੋਕ ਇਸ ਸੰਘਰਸ਼ ਨਾਲ ਜੁੜ ਰਹੇ ਨੇ, ਚਾਹੇ ਉਹ ਬਾਲੀਵੁੱਡ ਦੀਆਂ ਹਸਤੀਆਂ ਹੋਣ, ਚਾਹੇ ਉਹ ਇੰਟਰਨੈਸ਼ਨਲ ਫੁੱਟਬਾਲ ਪਲੇਅਰ ਹੋਣ। ਮਤਲਬ ਕਿਹੜੇ ਥਾਵਾਂ ਦੀ ਮੈਂ ਗੱਲ ਕਰਾਂ, ਕਿਹੜੇ ਦੇਸ਼ਾਂ ਦੀ ਮੈਂ ਗੱਲ ਕਰਾਂ ਕਿ ਸਿੱਧੇ ਤੌਰ ਤੇ ਇਸ ਸੰਘਰਸ਼ ਨੂੰ ਹਮਾਇਤ ਕਰਦੇ ਨਜ਼ਰ ਆ ਰਹੇ ਨੇ। ਪਰ ਜਦੋਂ ਆਪਾਂ ਭਾਰਤ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਭਾਰਤ ਸਰਕਾਰ ਵਾਸਤੇ ਅੱਜ ਵੀ ਸੰਘਰਸ਼ ਕਰ ਰਹੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੇ ਬਾਰਡਰਾਂ ਦੇ ਉੱਪਰ 1 ਸਾਲ ਤੋਂ ਦੇ ਸਮੇਂ ਦਾ ਲਗਭਗ ਹੋ ਚੁੱਕਿਆ, ਤੇ ਉਦੋਂ ਤੋਂ ਬੈਠੇ ਹੋਏ ਇਹਨਾਂ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾਂਦਾ, ਕਦੇ ਵੱਖਵਾਦੀ ਕਿਹਾ ਜਾਂਦਾ, ਕਦੇ ਖਾਲਿਸਤਾਨੀ ਕਿਹਾ ਜਾਂਦਾ। ਸਰਕਾਰ ਵੱਲੋਂ ਵੱਖ-ਵੱਖ ਜਿਹੜੇ ਇਹਨਾਂ ਦੇ ਆਰੋਪ ਆ ਜਿਹੜੇ ਉਹ ਲਗਾਏ ਗਏ ਆ। ਹੁਣ ਜਦੋਂ ਇਹ ਸੰਘਰਸ਼ ਚੱਲਦਾ ਗਿਆ, ਪੰਜਾਬ ਤੋਂ ਸੰਘਰਸ਼ ਚੱਲਿਆ, ਹਰਿਆਣੇ ਦੇ ਵਿੱਚੋਂ ਹੁੰਦਾ ਹੋਇਆ ਦਿੱਲੀ ਦੇ ਵਿੱਚ ਪਹੁੰਚਿਆ। ਦਿੱਲੀ ਦੇ ਵਿੱਚ 26 ਤਰੀਕ ਦਾ ਘਟਨਾਕ੍ਰਮ ਵਾਪਰਦਾ, ਤੇ ਉਸ ਤੋਂ ਬਾਅਦ ਜਦੋਂ ਇਸ ਸੰਘਰਸ਼ ਦੀ ਗੱਲ ਕਰਦੇ ਆ ਤਾਂ ਟਕੈਤ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਟਕੈਤ ਸਾਹਿਬ ਦੇ ਉਸ ਚਿਹਰੇ ਦੀ ਤੁਸੀਂ ਗੱਲ ਕੀਤੀ ਹੈ, ਤਾਂ ਇਹੀ ਰਾਕੇਸ਼ ਟਕੈਤ ਜਦੋਂ 26 ਵਾਲਾ ਪੂਰਾ ਘਟਨਾਕ੍ਰਮ ਵਾਪਰਦਾ ਹੈ ਤਾਂ ਇਸ ਕਿਸਾਨ ਆਗੂ ਦੇ ਹੰਝੂਆਂ ਦੇ ਰਾਹੀਂ ਦੁਬਾਰਾ ਇਸ ਸੰਘਰਸ਼ ਦੀਆਂ ਜੜ੍ਹਾਂ ਨੂੰ ਪਾਣੀ ਦਿੱਤਾ ਗਿਆ। ਤੇ ਮੈਂ ਸਮਝਦਾ ਅੱਜ ਇਹੀ ਸੰਘਰਸ਼ ਉਸੇ ਰਾਕੇਸ਼ ਟਕੈਤ ਦੇ ਵਹਾਏ ਹੋਏ ਜਿਹੜੇ ਹੰਝੂ ਸੀ, ਉਹਨਾਂ ਹੰਝੂਆਂ ਨਾਲ ਇੱਕ ਬਹੁਤ ਵੱਡਾ ਦਰਖਤ ਹੈ ਜਿਹੜਾ ਇਸ ਟਾਈਮ ਬਣ ਚੁੱਕਿਆ। ਇਹਨੂੰ ਆਪਾਂ ਜੇ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਸੰਘਰਸ਼ ਫੈਲ ਚੁੱਕਿਆ। ਆਪਾਂ ਕਿਹੜੇ ਰਾਜਾਂ ਦੀ ਗੱਲ ਕਰੀਏ, ਚਾਹੇ ਉਹ ਰਾਜਸਥਾਨ ਹੋਵੇ, ਯੂਪੀ ਹੋਵੇ, ਹਰਿਆਣਾ ਹੋਵੇ, ਮੱਧ ਪ੍ਰਦੇਸ਼ ਹੋਵੇ, ਤਾਮਿਲਨਾਡੂ ਹੋਵੇ, ਪੂਰੇ ਭਾਰਤ ਦੇ ਵਿੱਚ ਇਸ ਸੰਘਰਸ਼ ਦੀਆਂ ਜਿਹੜੀਆਂ ਸ਼ਾਖਾਵਾਂ ਨੇ ਉਹ ਬਣ ਚੁੱਕੀਆਂ ਨੇ। ਤੇ ਹੁਣ ਮੈਨੂੰ ਤਾਂ ਸਰਕਾਰ ਦੇ ਗਲੇ ਦੀ ਸਭ ਤੋਂ ਵੱਡੀ ਹੱਡੀ ਇਹੀ ਹੈ ਕਿ ਇਸ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਤਾਰ ਪੀੜੋ ਕੀਤਾ ਜਾਵੇ। ਤੁਸੀਂ ਹਿਊਮਨ ਰਾਈਟਸ ਕਮਿਸ਼ਨ ਦੀ ਗੱਲ ਕੀਤੀ ਹੈ, ਸ਼ਿਕਾਇਤਾਂ ਦੀ ਗੱਲ ਕੀਤੀ ਹੈ। ਦੇਖੋ ਹਰਜਿੰਦਰ, ਜਿੱਥੋਂ ਤੱਕ ਮੇਰਾ ਅਨੁਮਾਨ ਹੈ, ਮੈਨੂੰ ਲੱਗਦਾ ਕਿ ਹੋ ਸਕਦਾ ਕਿ ਸਰਕਾਰ ਵੱਲੋਂ ਵੀ ਕੁਝ ਜਿਹੜੇ ਇੰਡਸਟਰੀਅਲਿਸਟ ਹੈ, ਕੁਝ ਆਮ ਲੋਕ ਨੇ, ਉਹਨਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਇਸ ਸੰਘਰਸ਼ ਦੇ ਵਿਰੁੱਧ ਪਵਾਈਆਂ ਗਈਆਂ ਹੋਣ, ਇਸ ਸੰਘਰਸ਼ ਨੂੰ ਕੰਡਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੋਵੇ, ਤਾਂ ਇਸ ਦੇ ਵਿੱਚੋਂ ਕਿਸੇ ਨਾ ਕਿਸੇ ਸਾਜ਼ਿਸ਼ ਦੀ ਬੂ ਮੈਨੂੰ ਲੱਗਦਾ ਜ਼ਰੂਰ ਆ ਰਹੀ ਜੀ। 4 ਰਾਜਾਂ ਨੂੰ ਤਲਬ ਕੀਤਾ ਗਿਆ ਜੀ, ਜਿਹਦੇ ਵਿੱਚ ਯੂਪੀ, ਦਿੱਲੀ, ਹਰਿਆਣਾ ਤੇ ਰਾਜਸਥਾਨ ਸ਼ਾਮਲ ਨੇ। ਪੰਜਾਬ ਨੂੰ ਇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਤੇ ਲਗਾਤਾਰ ਕਿਹਾ ਜਾ ਰਿਹਾ ਜੀ ਕਿ ਕਿਸਾਨ ਜਿਹੜੇ ਹੈਗੇ ਨੇ ਆਵਾਜਾਈ ਦੇ ਵਿਘਨ ਵਿੱਚ ਰੋੜਾ ਬਣੇ ਹੋਏ ਨੇ। ਪਰ ਜੇਕਰ ਗੱਲ ਕਿਸਾਨਾਂ ਦੀ ਸੁਣੀ ਜਾਵੇ ਤਾਂ ਕਿਸਾਨ ਕਹਿ ਰਹੇ ਆ ਕਿ ਉਹਨਾਂ ਨੇ ਜਿਹੜਾ ਲਾਂਘਾ ਲਗਾਤਾਰ ਛੱਡਿਆ ਹੋਇਆ, ਰਾਹਗੀਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆ ਰਹੀ ਹੈ। ਐਂਬੂਲੈਂਸ, ਹਸਪਤਾਲ ਤੋਂ ਕੋਈ ਗੱਡੀ ਆਉਂਦੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਥਾਂ ਦਿੱਤਾ ਜਾਂਦਾ ਹੈ। ਸੋ ਕਿਸਾਨਾਂ ਦਾ ਇਹ ਕਹਿਣਾ ਹੈ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਪੱਕੇ ਡੇਰੇ ਲਗਾਏ ਗਏ ਨੇ, ਬੈਰੀਕੇਡ ਲਗਾ ਦਿੱਤੇ ਗਏ ਨੇ ਲੋਕਾਂ ਲਈ। ਬਿਲਕੁਲ ਹਰਜਿੰਦਰ, ਬਿਲਕੁਲ ਦੇਖੋ, ਬਿਲਕੁਲ ਇਹ ਸਹੀ ਉਹਨਾਂ ਵੱਲੋਂ ਕਿਹਾ ਗਿਆ, ਕਿਉਂਕਿ ਅਸੀਂ ਵਾਰ-ਵਾਰ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾ ਕੇ ਇਸ ਪੂਰੇ ਸੰਘਰਸ਼ ਦੀ ਕਵਰੇਜ ਕੀਤੀ। ਅਸੀਂ ਪੂਰੇ ਸੰਘਰਸ਼ ਦੇ ਸਿਸਟਮ ਨੂੰ ਦੇਖਿਆ
ਜੇਕਰ ਕਿੱਲ ਲਗਾਏ ਜਾਂਦੇ ਆ ਤਾਂ ਉਹ ਕਿੱਲ ਕਿਸਾਨਾਂ ਵੱਲੋਂ ਨਹੀਂ ਲਗਾਏ ਜਾਂਦੇ, ਉਹ ਕਿੱਲ ਪ੍ਰਸ਼ਾਸਨ ਵੱਲੋਂ ਲਗਾਏ ਜਾਂਦੇ ਆ। ਅਗਰ ਉੱਥੇ ਵੱਡੇ ਵੱਡੇ ਬੈਰੀਕੇਡ ਲਗਾਏ ਗਏ ਆ, ਉੱਥੇ ਵੱਡੀਆਂ ਵੱਡੀਆਂ ਜਿਹੜੇ ਲਾਂਘਾ ਰੋਕਣ ਵਾਸਤੇ ਕੰਟੇਨਰ ਖੜੇ ਕੀਤੇ ਗਏ ਆ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਗਏ ਆ। ਅਗਰ ਉੱਥੇ ਕੰਡਿਆਲੀਆਂ ਤਾਰਾਂ ਵਿਛਾਈਆਂ ਗਈਆਂ, ਜਿਵੇਂ ਆਪਾਂ ਚਾਈਨਾ ਦੇ ਬਾਰਡਰ ਤੇ ਜਾਂ ਪਾਕਿਸਤਾਨ ਦੇ ਬਾਰਡਰ ਤੇ ਜਿਸ ਤਰੀਕੇ ਨਾਲ ਕੰਡਿਆਲੀ ਤਾਰ ਲਗਾਈ ਹੁੰਦੀ ਹੈ, ਤਾਂ ਉਹ ਤਾਰਾਂ ਕਿਸਾਨਾਂ ਵੱਲੋਂ ਨਹੀਂ ਲਗਾਈਆਂ ਗਈਆਂ, ਉਹ ਤਾਰਾਂ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ। ਤਾਂ ਫਿਰ ਕਿਸ ਤਰ੍ਹਾਂ ਕਿਹਾ ਜਾ ਸਕਦਾ ਕਿ ਕਿਸਾਨ ਇਹਨਾਂ ਰਾਹਾਂ ਨੂੰ ਰੋਕ ਕੇ ਬੈਠੇ ਆ? ਸਗੋਂ ਬਿਲਕੁਲ ਮੈਂ ਤੁਹਾਡੇ ਗੱਲ ਦੀ ਪੂਰੀ ਹਾਮੀ ਭਰਦਾ ਕਿ ਕਿਸਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਐਂਬੂਲੈਂਸ ਜਾਂ ਕਿਸੇ ਤਰ੍ਹਾਂ ਦਾ ਹੋਰ ਐਮਰਜੈਂਸੀ ਵਹੀਕਲ ਹੈ ਉਹਨੂੰ ਨਹੀਂ ਰੋਕਿਆ ਜਾ ਰਿਹਾ, ਉਹਨੂੰ ਬਕਾਇਦਾ ਨਿਰਗਣ ਟੱਪਣ ਦੀ ਖੁੱਲ੍ਹ ਦਿੱਤੀ ਗਈ ਹੈ। ਦੂਜੇ ਪਾਸੇ ਜਿਸ ਪਾਸੇ ਵੱਲ ਪੁਲਿਸ ਪ੍ਰਸ਼ਾਸਨ ਬੈਠਾ ਹੋਇਆ ਤਾਂ ਉਹਨਾਂ ਵੱਲੋਂ ਵੱਡੇ ਵੱਡੇ ਬੈਰੀਕੇਡ ਲਗਾ ਕੇ ਇਹਨਾਂ ਰਸਤਿਆਂ ਨੂੰ ਰੋਕ ਦਿੱਤਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਹਰਿਆਣਾ, ਰਾਜਸਥਾਨ, ਯੂਪੀ ਨੂੰ ਜਿਹੜੇ ਸਵਾਲ ਕੀਤੇ ਗਏ ਆ, ਦਿੱਲੀ ਨੂੰ ਇਹਨਾਂ ਦੇ ਜਿਹੜੇ ਸਰਕਾਰ ਤੋਂ ਜਵਾਬ ਮੰਗੇ ਗਏ, ਸਰਕਾਰ ਕਿਸ ਤਰੀਕੇ ਨਾਲ ਇਹਦੇ ਵਿੱਚ ਨਜਿੱਠਦੀ ਹੈ, ਕਿਸ ਤਰੀਕੇ ਨਾਲ ਇਹਨਾਂ ਗੱਲਾਂ ਦਾ ਜਵਾਬ ਦਿੰਦੀ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਉਹ ਕਿਤੇ ਵੀ ਕਿਸਾਨਾਂ ਦੇ ਅੰਗੇਜ਼ ਜਾ ਕੇ, ਕਿਉਂਕਿ ਹਿਊਮਨ ਰਾਈਟਸ ਕਮਿਸ਼ਨ ਦਾ ਮਤਲਬ ਹੈ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਲੀ ਸੰਸਥਾ। ਜਿਹੜੇ ਇੱਥੇ ਕਿਸਾਨ ਬੈਠੇ ਹੋਏ ਨੇ, ਜਿਹੜੇ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਆਪਣੇ ਅਧਿਕਾਰਾਂ ਦੀ ਹੀ ਗੱਲ ਕਰਦੇ ਪਏ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ 10 ਅਕਤੂਬਰ ਦਾ ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਕਿ 10 ਅਕਤੂਬਰ ਤੱਕ ਜਿਹੜਾ ਇਹ ਜਵਾਬ ਹੈ ਉਹ ਦਾਖਲ ਹੋਣਾ ਚਾਹੀਦਾ। ਜਵਾਬ ਤਾਂ ਸਾਨੂੰ ਇੰਤਜ਼ਾਰ ਰਹੇਗਾ ਕਿ ਕਿਸ ਤਰੀਕੇ ਨਾਲ ਜਿਹੜੇ ਇਹ ਰਾਜ ਨੇ ਇਹ ਆਪਣਾ ਜਵਾਬ ਜਿਹੜਾ ਸਬਮਿਟ ਕਰਦੇ। ਜੀ ਬਰਾੜ ਸਾਹਿਬ, ਕਿਸਾਨਾਂ ਵੱਲੋਂ ਬਹੁਤ ਸਾਰੇ ਪਲਾਨ ਤਿਆਰ ਕੀਤੇ ਗਏ ਸਨ, ਮਹਾ ਪੰਚਾਇਤਾਂ ਵੀ ਕੀਤੀਆਂ ਗਈਆਂ, ਜੈਪੁਰ, ਸਿਰਸਾ ਸਾਰੇ ਕਿਤੇ ਇਹਨਾਂ ਨੇ ਜਾ ਕੇ ਵੱਡੀਆਂ ਪੰਚਾਇਤਾਂ ਕੀਤੀਆਂ ਨੇ, ਮਹਾ ਸਭਾ ਰੈਲੀਆਂ ਕੀਤੀਆਂ ਨੇ। ਸੋ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜੀ। ਸੋਸ਼ਲ ਮੀਡੀਆ ਤੇ ਕਾਫੀ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ, ਲੋਕ ਕਾਫੀ ਜਿਹੜੇ ਹੈਗੇ ਨੇ ਸੁਲਝ ਚੁੱਕੇ ਨੇ, ਸਮਝ ਚੁੱਕੇ ਨੇ, ਕਿਉਂਕਿ ਪਹਿਲਾਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਅੰਦੋਲਨ ਕਿਹਾ ਗਿਆ ਸੀ। ਜਦੋਂ ਤੋਂ ਰਾਕੇਸ਼ ਟਿਕੈਤ ਜੀ ਨਾਲ ਜੁੜੇ ਨੇ, ਪਤਾ ਲੱਗ ਚੁੱਕਿਆ ਲੋਕਾਂ ਨੂੰ ਕਿ ਜਿਹੜੀ ਹਿੰਦੂ ਜਨਰੇਸ਼ਨ ਹੈਗੀ ਆ ਜਾਂ ਜਿਹੜੇ ਹਿੰਦੀ ਬੋਲਣ ਵਾਲੇ ਹੈਗੇ ਨੇ ਉਹ ਵੀ ਇੱਕ ਕਿਸਾਨ ਨੇ, ਚਾਹੇ ਕੋਈ ਵੀ ਭਾਸ਼ਾ ਦਾ, ਚਾਹੇ ਬਿਹਾਰੀ ਭਾਸ਼ਾ ਦਾ, ਜਿੱਥੇ ਵੀ ਕਿਸਾਨ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਵੱਸਦਾ ਉਹ ਕਿਸਾਨ ਅੰਦੋਲਨ ਦਾ ਹਿੱਸਾ ਜੀ, ਜਨ ਦਾ ਅੰਦੋਲਨ ਬਣ ਚੁੱਕਿਆ। 27 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜੀ। ਕਿਹੋ ਜਿਹਾ ਮਾਹੌਲ ਹੈ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਜਾਂ ਦਿੱਲੀ ਦੀ ਗੱਲ ਆਪਾਂ ਕਰ ਲਈਏ, ਕਿੰਨੀਆਂ ਕੁ ਤਿਆਰੀਆਂ ਕੀਤੀਆਂ ਗਈਆਂ ਨੇ? ਬਿਲਕੁਲ ਹਰਜਿੰਦ, ਜਿਹੜਾ 27 ਵਾਲੇ ਬੰਦ ਦੀ ਤੁਸੀਂ ਜਦੋਂ ਗੱਲ ਕਰਦੇ ਹੋ ਤਾਂ ਆਪਾਂ ਨੂੰ ਇੱਥੋਂ ਅੰਦਾਜ਼ਾ ਲਗਾਉਣਾ ਚਾਹੀਦਾ ਹੈ, ਸਰਕਾਰਾਂ ਨੂੰ ਵੀ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਕਿ ਜਦੋਂ ਮੁਜ਼ੱਫਰਨਗਰ ਦੇ ਵਿੱਚ ਮਹਾ ਪੰਚਾਇਤ ਹੁੰਦੀ ਹੈ, ਕਿਸ ਤਰੀਕੇ ਨਾਲ ਕਿਸਾਨ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਉੱਥੇ ਉਮੜਦੇ ਆ, ਵੱਡੀ ਗਿਣਤੀ ਦੇ ਵਿੱਚ ਇਕੱਠ ਹੁੰਦਾ। ਇੱਕ ਵਾਰ ਯੋਗੀ ਸਰਕਾਰ ਆ ਜਿਹੜੀ ਪੂਰੀ ਤਰ੍ਹਾਂ ਨਾਲ ਇਸ ਤੋਂ ਭੈਭੀਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਰਨਾਲ ਦੇ ਵਿੱਚ ਇੱਕ ਮਹਾ ਸਭਾ ਕੀਤੀ ਜਾਂਦੀ ਹੈ, ਹਰਿਆਣਾ ਦੇ ਵਿੱਚ ਮਹਾ ਸਭਾ ਕੀਤੀ ਜਾਂਦੀ ਹੈ। ਤਾਂ ਉਸ ਮਹਾ ਸਭਾ ਨੇ ਮੈਨੂੰ ਲੱਗਦਾ ਕਿ ਇਹਨਾਂ ਰਾਜਨੀਤਿਕ ਲੋਕਾਂ ਦੇ ਜਿਹੜੇ ਰਾਤਾਂ ਦੀ ਨੀਂਦ ਹੈ ਜਿਹੜੀ ਉਹ ਹਰਾਮ ਕਰਕੇ ਰੱਖ ਦਿੱਤੀ ਹੈ। ਜਿਸ ਤਰੀਕੇ ਨਾਲ ਲਗਾਤਾਰ ਕਿਸਾਨ ਇਹਨਾਂ ਅੰਦੋਲਨਾਂ ਨਾਲ ਜੁੜ ਰਹੇ ਨੇ, ਇਹਨਾਂ ਮਹਾ ਪੰਚਾਇਤਾਂ ਦਾ ਹਿੱਸਾ ਬਣ ਰਹੇ ਨੇ, ਤਾਂ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸਮ ਦੀ ਕੋਈ ਸ਼ੰਕਾ 27 ਦੇ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਕਿਸਮ ਦੀ ਕੋਈ ਸਾਡੇ ਮਨ ਦੇ ਵਿੱਚ ਕੋਈ ਏਦਾਂ ਦੀ ਗੱਲ ਹੋਣੀ ਚਾਹੀਦੀ ਕਿ 27 ਨੂੰ ਭਾਰਤ ਬੰਦ ਦਾ ਅਸਰ ਕਿੱਦਾਂ ਰਹੇਗਾ। ਬਹੁਤ ਵਧੀਆ ਅਸਰ ਰਹਿਣ ਵਾਲਾ, ਬਹੁਤ ਪੂਰਨ ਤੌਰ ਤੇ ਮੈਨੂੰ ਲੱਗਦਾ ਕਿ ਇਸ ਤਰੀਕ ਨੂੰ ਜਿਹੜਾ ਸੰਯੁਕਤ ਮੋਰਚੇ ਵੱਲੋਂ ਜਿਹੜਾ ਇਹ ਕਿਹਾ ਗਿਆ ਤੇ 27 ਦਾ ਪੂਰਨ ਸਮਰਥਨ ਹੈ ਜਿਹੜਾ ਉਹ ਭਾਰਤ ਦੇ ਲੋਕਾਂ ਵੱਲੋਂ, ਭਾਰਤ ਦੇ ਕਿਸਾਨਾਂ ਵੱਲੋਂ ਇਸ ਬੰਦ ਨੂੰ ਦਿੱਤਾ ਜਾਊਗਾ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਬਰਾੜ ਜੀ, ਇਜਾਜ਼ਤ ਚਾਹਾਂਗੇ ਜੀ। ਸ਼ੁਕਰੀਆ ਜੀ। ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।